ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਜੰਗ ਨੂੰ ਮਜ਼ਾਕ 'ਚ ਲੈ ਰਹੇ ਨੇ, ਜਿਨ੍ਹਾਂ ਨੂੰ ਲੱਗਦਾ ਹੈ ਟਾਹਣੀਆਂ ਬਣਾ ਕੇ ਬੈਠਦੇ ਆ ਜੇਕਰ ਬਲੈਕ ਆਊਟ ਹੋਇਆ ਹੈ। मैं तो बाहर में सोया था 1:30 बजे, सोते ही पे डे गया। ਸੁੱਤੇ ਪਿਆਂ ਤੇ हाँ जी, तब फिर मैं तब अंदर आया दौड़ के। ਦੌੜ ਕੇ ਅੰਦਰ ਆਏ। हाँ जी, ਇੱਕ ਉਧਰਲੇ ਬੰਨੇ ਉਹ ਕੰਧ ਹੈ ਪੂਰੀ ਦੀ ਪੂਰੀ ਬਿਲਡਿੰਗ ਦੀ, ਉਸ ਤੇ ਵੱਜੇ ਹੋਏ ਸ਼ਰਿਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਨੁੱਖੀ ਸਰੀਰ ਦਾ ਕੀ ਹੋਊਗਾ। ਇਸ ਕਰਕੇ ਭਾਈ ਇਸ ਚੀਜ਼ ਨੂੰ ਮਜ਼ਾਕ 'ਚ ਬਿਲਕੁਲ ਨਾ ਲਿਆ ਜਾਵੇ। ਤੁਹਾਨੂੰ ਚੀਜ਼ ਦਿਖੀ ਫਿਰ ਸਵੇਰੇ ਵੀ ਕੁਝ ਹੋਇਆ? ਸਵੇਰੇ ਵੀ ਹਾਂਜੀ ਉੱਥੇ ਖੂਹਾਂ ਦੇ ਹੋਇਆ। ਅੱਛਾ, ਉਹ ਤਾਂ ਕਹਿੰਦੇ ਇਦਾਂ ਥੱਲੇ ਡਿੱਗ ਕੇ ਨਾ, ਸਾਨੂੰ ਹੁਣੇ ਦੱਸ ਕੇ ਗਏ ਆ, ਕਹਿੰਦੇ ਇਦਾਂ ਖੇਤ ਦੇ ਵਿੱਚ ਡਿੱਗਿਆ, ਡੱਗ ਕੇ ਫੇਰ ਤਾਂ ਚੜ ਗਿਆ। ਬਾਹਰ ਵਿੱਚ ਧਮਾਕਾ ਇੰਨੀ ਜ਼ੋਰ ਨਾਲ ਹੋਇਆ, ਸਾਡੇ ਸਾਰੇ ਦਰਵਾਜ਼ੇ ਇਦਾਂ ਖੜ ਕੇ ਜਿੱਦਾਂ ਭੁਚਾਲ ਆਇਆ ਹੁੰਦਾ ਨਾ। ਠੀਕ ਹੈ। ਤੇ ਜਦੋਂ ਅਸੀਂ ਦੇਖਿਆ ਬਾਹਰ ਆ ਕੇ, ਸਾਡੇ ਇੱਥੇ ਧੂਆਂ ਜਿਹਾ ਹੋਇਆ ਸੀਗਾ। ਇੱਕ ਘਰ ਦੇ 4 ਬੰਦੇ ਆ, ਦੇਖ ਲਓ, ਇੱਕ ਪਿਓ ਪੁੱਤ ਗਾਂ 2 ਮੁੰਡੇ, ਸਾਰੇ ਉੱਥੇ ਸੀ ਅਫਸਰ ਬਣਿਆ। ਉਹ ਚਾਰੇ ਹੀ ਮੁੱਕ ਗਏ, 4 ਦੀਆਂ ਲਾਸ਼ਾਂ ਆਈਆਂ ਤਾਂ ਉਹ ਵਿਚਾਰੀਆਂ ਰੋਂਦੀਆਂ ਫਿਰਦੀਆਂ। ਸ਼ਹੀਦ ਹਾਂਜੀ, ਸ਼ਹੀਦ ਹੋ ਗਏ। ਮੀਟਿੰਗਾਂ ਕਰ ਲੈਂਦੇ ਇਹਦੇ ਅੰਦਰ ਕਰ ਲੈਂਦੇ ਆ, ਚਲੋ ਜੀ ਆਪਾਂ, ਸਾਡੇ ਤੇ ਕਿਹੜਾ ਬੰਬ ਡਿੱਗਣੇ ਕਹਿਣਾ, ਡਿੱਗਣੇ ਤਾਂ ਜਨਤਾ ਗਰੀਬ ਤੇ ਆ, ਉਹਨਾਂ ਤੇ ਨਹੀਂ ਡਿੱਗਣੇ। ਉਹਨਾਂ ਤੇ ਡਿੱਗੇ ਇੱਕ ਵਾਰੀ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਏਦਾਂ ਹਾਲਤ ਹੁੰਦੀ ਹੈ। ਉਹ ਕਹੇ ਸਾਹਮਣੇ ਕੰਧ ਹੀ ਸਾਰਾ ਕੁਝ ਦੱਸ ਰਹੀ ਕਿੱਦਾਂ ਛਰਰੇ ਲੱਗੇ ਨੇ। ਆਮ ਬੰਦਾ ਤਾਂ ਵੈਸੇ ਹੀ ਰਗੜਿਆ ਜਾਊ ਜੇ ਇੰਨੀ ਤਾਂ ਗਰੀਬ ਬੰਦਾ ਤਾਂ ਉੱਤੇ ਮਰ ਜਾਊ, ਇੱਕ ਰਹਿਣਾ ਲੱਗਣ ਤੇ ਮਰ ਜਾਣਾ। ਇੰਨੇ ਖਤਰਨਾਕ ਰਹਿਣੇ ਆ। ਅਸੀਂ ਤਾਂ ਹੁਣ ਦੇਖੇ, ਅੱਖੀਂ ਦੇਖਿਆ ਸਾਰਾ ਕੁਝ। ਐਡੇ ਐਡੇ ਵੱਡੇ ਪਲੇਟਾਂ। ਕੁਝ ਹੋਇਆ ਇੱਕ ਵਾਰ ਦੇ ਲਈ ਦਿਲ 'ਚ ਕੀ ਆਇਆ ਵੀ ਕੀ ਬਹੁਤ ਮਾੜਾ ਆਇਆ ਵੀ ਹੁਣ ਤਾਂ ਗਏ। ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਜੰਗ ਨੂੰ ਮਜ਼ਾਕ 'ਚ ਲੈ ਰਹੇ ਨੇ, ਜਿਨ੍ਹਾਂ ਨੂੰ ਲੱਗਦਾ ਟਾਹਣੀਆਂ ਬਣਾ ਕੇ ਬੈਠਦੇ ਆ ਜੇਕਰ ਬਲੈਕ ਆਊਟ ਹੋਇਆ ਹੈ, ਤੇ ਨਾਲ ਦੀ ਨਾਲ ਆਨੰਦ ਲੈਂਦੇ ਫਿਰ ਰਹੇ ਨੇ। ਇਹ ਕਹਿ ਰਹੇ ਨੇ ਕਿ ਕੁਝ ਨਹੀਂ ਹੁੰਦਾ, ਇਹ ਗੱਲਾਂ ਹੀ ਨੇ, ਇਹ ਤਾਂ ਸਿਰਫ ਦੋਨੋਂ ਦੇਸ਼ ਆਪਸ ਦੇ ਵਿੱਚ ਖੇਡ ਰਹੇ ਨੇ। ਤੁਹਾਨੂੰ ਤਸਵੀਰ ਦਿਖਾਉਣੀ ਹੈ, ਇੱਕ ਪ੍ਰਵਾਸੀ ਬਾਈ ਇੱਥੇ ਕੰਮ ਕਰਦਾ ਹੈ, ਕੰਗਣੀਵਾਲ ਪਿੰਡ ਦੇ ਵਿੱਚ ਮੌਜੂਦ ਆ, ਕਿਉਂਕਿ ਇੱਥੇ ਬੀਤੀ ਰਾਤ ਧਮਾਕਾ ਖੇਜ ਸਮੱਗਰੀ ਡਿੱਗੀ, ਜਿਸ ਤੋਂ ਬਾਅਦ ਬਹੁਤ ਸਾਰਾ ਨੁਕਸਾਨ ਹੋਇਆ। भाई आपका नाम क्या है? मेरा नाम है सकिंदर। सतेंद्र सचिंद्र, ठीक है। तो ये आपके ये चोटें लगी हैं यहाँ पर और यहाँ कैसे लगी हैं ये बताना जरा। तो जोर से धमाके आया था, उसके फूटने के बाद मेरे को चोट लगा है। अच्छा, ते कित्थे सी तुसी के? तो मैं तो बाहर में सोया था 1:30 बजे। बाहर सुते सी खुले च? हाँ जी। ਹੋਰ ਕੌਣ ਸੀ ਨਾਲ ਤੁਹਾਡੇ? सारे बच्चे भी सीगा, मुंडा भी सारे सोए था बाहर। ਹੋਰ ਕਿਸੇ ਦੇ ਤਾਂ ਨਹੀਂ ਲੱਗੀ ਸੱਟ? नहीं, किसी का नहीं लगा, बाकी मेरे को चोट लगा खाली। ਅੱਛਾ, ਠੀਕ ਹੈ। ਕਿੰਨੀ ਕੁ ਲੱਗੀ ਆ ਸੱਟ? ਕਿੱਥੇ ਕੀ ਲੱਗਾ? पूरे लगा, 3 जगह सट लग गया मेरा के। ਟਾਂਕੇ भी ਲੱਗੇ ਕਿਤੇ ਕਿ ਬਚਾ ਹੈ? नहीं, टांका तो सारे में लगा है। ਅੱਛਾ, ਸਾਰੇ ਹੀ ਲੱਗਾ। हाँ जी। ਠੀਕ ਹੋਇਆ ਕੀ ਮਹਿਸੂਸ ਹੋਇਆ ਜਦੋਂ ਇਹ ਹੋਇਆ ਹਮਲਾ? ਜਾਂ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਸੀ, ਜਾਂ ਤੁਸੀਂ ਉੱਠ ਕੇ ਤੁਰ ਪਏ ਸੀ, ਭੱਜ ਪਏ ਸੀ, ਜਾਂ ਫਿਰ ਸੁੱਤਿਆਂ ਤੇ ਡਿੱਗਿਆ ਆ ਕੇ? सोते ही पे डे गया। ਸੁੱਤੇ ਪਿਆਂ ਤੇ? हाँ जी, तब फिर मैं तब अंदर आया दौड़ के। ਦੌੜ ਕੇ ਅੰਦਰ ਆਏ। हाँ जी। ਠੀਕ ਹੈ। ਸੋ ਰਾਤ ਦੇ ਟਾਈਮ ਤੁਹਾਨੂੰ ਹਸਪਤਾਲ ਫੇ ਪਿੰਡ ਵਾਲੇ ਹੀ ਲੈ ਕੇ ਗਏ? हाँ जी, एम्बुलेंस से गए थे। ਐਂਬੂਲੈਂਸ। ਇੱਕ ਚੀਜ਼ ਤੇ ਜ਼ਰੂਰ ਤੁਸੀਂ ਗੱਲ ਦੱਸਿਓ ਕਿ ਸਾਰੇ ਪ੍ਰਵਾਸੀ ਮਜ਼ਦੂਰ ਤਾਂ ਰੇਲਵੇ ਸਟੇਸ਼ਨ ਭਰਿਆ ਪਿਆ, ਉਹ ਵਾਪਸ ਜਾਈ ਜਾਂਦੇ ਆ, ਕਹਿੰਦੇ ਇੱਥੇ ਮਾਹੌਲ ਨਹੀਂ ਸਹੀ। ਤੁਹਾਨੂੰ ਨਹੀਂ ਲੱਗਾ ਕਿ ਮਾਹੌਲ ਨਹੀਂ ਸਹੀ, ਚਲੇ ਜਾਣਾ ਚਾਹੀਦਾ ਜਾਂ ਇਦਾਂ? सोचते थे जाने के लिए, लेकिन अभी तो और माहौल ज़्यादा खराब हो गया, तो हम इस रुक गया कि चलो उधर बीच में कांड न और हो जाए ज़्यादा, ਅੱਛਾ, ता करके हम लोग। ਵੈਸੇ ਜਾਣ ਬਾਰੇ ਸੋਚਿਆ ਸੀ? हाँ जी। ਠੀਕ ਹੈ। ਸੋ ਆਹ ਹਾਲਾਤ ਨੇ, ਤੁਸੀਂ ਦੇਖ ਸਕਦੇ ਹੋ। ਇਹ ਸਚਿੰਦਰ ਬਾਈ ਹੁਣੀ ਨੇ, ਤਾਂ ਇਹ ਕੰਗਣੀਵਾਲ ਪਿੰਡ ਹੈ। ਇਸ ਦੇ ਵਿੱਚ ਬੀਤੀ ਰਾਤ ਜਦੋਂ ਧਮਾਕਾ ਹੁੰਦਾ ਹੈ, ਧਮਾਕਾ ਖੇਜ ਸਮੱਗਰੀ ਇੱਥੇ 2 ਵਾਰ ਡਿੱਗੀ ਹੈ, ਇੱਕ ਵਾਰੀ ਵੀ ਨਹੀਂ। ਇੱਕ ਵਾਰ ਰਾਤ 1:30 ਵਜੇ ਦਾ ਸਮਾਂ ਸੀ, ਤੇ ਦੂਸਰੀ ਵਾਰ ਸਵੇਰੇ ਕਹਿੰਦੇ ਨੇ 7 ਵਜੇ ਦਾ ਸਮਾਂ ਸੀ। ਉਹ ਆਪਾਂ ਕਿਸੇ ਪਿੰਡ ਵਾਸੀ ਤੋਂ ਪੁੱਛਦੇ ਹਾਂ ਐਕਚੁਅਲ ਡਾਟਾ ਕੀ ਹੈ। ਤੁਸੀਂ ਇਹਨਾਂ ਦੇ ਨਾਲ ਹੀ ਇੱਥੇ ਰਹਿੰਦੇ ਹੋ ਜੀ? हाँ, ਤੁਹਾਨੂੰ ਕੁਝ ਪਤਾ ਲੱਗਾ ਕਿੱਦਾਂ ਕੀ ਹੋਇਆ ਸੀਗਾ? उसके घर वाला। अच्छा, घर वाले हो, ठीक है। तो कैसे हुआ आपको? पहले जाग आ गई थी जब धमाका होने के बाद, चोट लगने के बाद पता लगा? नहीं, जब धमाका हुआ तो हम उठे तो सारे नियाना को उठाइए, अपना घर वाला को उठाइए, फिर अंदर लेके आए। तो घर वाले के चोट लग गई थी तब तक? हाँ, चोट लगे, ब्लेड भी निकले लगा था। लगा क्या था? लगा शीशा लगा या फिर कोई और चीज लगी? कोई शीशा लगा था। शीशा लगा। ठीक है, शुक्रिया। ਸੋ ਇਹ ਹਾਲਾਤ ਨੇ, ਤੁਸੀਂ ਇਸ ਚੀਜ਼ ਨੂੰ ਮਜ਼ਾਕ 'ਚ ਬਿਲਕੁਲ ਵੀ ਨਾ ਲਓ ਕਿ ਭਾਈ ਕੀ ਹੁੰਦਾ। ਅਸੀਂ ਤਾਂ ਘੁੰਮ ਫਿਰ ਸਕਦੇ ਹਾਂ, ਅਸੀਂ ਬਾਹਰ ਘੁੰਮਦੇ ਹਾਂ, ਅਸੀਂ ਬਾਹਰ ਢਾਣੀਆਂ ਬਣਾ ਕੇ ਬੈਠਦੇ ਹਾਂ ਕਿ ਦੇਖਦੇ ਹਾਂ ਕਿ ਕੀ ਕੁਝ ਮਾਹੌਲ ਹੈ। ਤੁਸੀਂ ਜਦੋਂ ਫੋਨ ਕੱਢ ਕੇ ਵੀਡੀਓ ਬਣਾਉਂਦੇ ਹੋ ਅਸਮਾਨ ਦੇ ਵਿੱਚ, ਉਹ ਦੇਖਣ ਨੂੰ ਤਾਂ ਤੁਹਾਨੂੰ ਚੰਗੀ ਲੱਗ ਸਕਦੀ ਹੈ। ਤੁਸੀਂ 10 ਬੰਦਿਆਂ ਨੂੰ ਕਹਿ ਸਕਦੇ ਹੋ ਕਿ ਇਹ ਵੀਡੀਓ ਮੈਂ ਬਣਾਈ ਹੈ,
ਪਰ ਜੇਕਰ ਉਸ ਦੇ ਵਿੱਚ ਤੁਸੀਂ ਨੁਕਸਾਨੇ ਜਾਂਦੇ ਹੋ ਤਾਂ ਤੁਹਾਡੇ ਪਰਿਵਾਰ ਨੂੰ ਪਤਾ ਹੈ, ਤੁਹਾਨੂੰ ਪਤਾ ਹੈ ਕਿ ਵਿਪਤਾ ਕਿੰਨੀ ਵੱਡੀ ਪੈਣੀ ਹੈ। ਜੰਗ ਦਾ ਸ਼ਬਦ ਬੋਲ ਦੇਣਾ 2.5 ਅੱਖਰਾਂ ਦਾ ਬਹੁਤ ਸੌਖਾ ਹੁੰਦਾ, ਪਰ ਉਸ ਨੂੰ ਭੁਗਤਣ ਵਾਲੇ ਜਾਣਦੇ ਨੇ ਕਿ ਇਹ ਜੰਗ ਕਿੰਨੀ ਮਹਿੰਗੀ ਪੈਂਦੀ ਹੈ। ਪੰਜਾਬ ਇਸ ਦਾ ਭੁਗਤ ਭੋਗੀ ਰਿਹਾ ਤੇ ਬਣ ਵੀ ਰਿਹਾ। ਉਹ ਤਸਵੀਰਾਂ ਤੁਹਾਡੇ ਸਾਹਮਣੇ ਨੇ। ਆਜੋ ਕੁਝ ਹੋਰ ਤਸਵੀਰਾਂ ਤੁਹਾਨੂੰ ਇੱਧਰ ਵਿਖਾਉਂਦੇ ਆ। ਤੁਹਾਡੇ ਸਾਰਿਆਂ ਤੱਕ ਇਹ ਜਾਣਕਾਰੀ ਤਾਂ ਪਹੁੰਚ ਹੀ ਗਈ ਹੋਊਗੀ ਕਿ ਭਾਰਤ ਪਾਕ ਆਪਸ ਦੇ ਵਿੱਚ ਜੰਗ ਦੇ ਮੈਦਾਨ 'ਚ ਉਤਰੇ ਹੋਏ ਨੇ। ਲਗਾਤਾਰ ਹਮਲੇ ਹੁੰਦੇ ਨੇ, ਉਹ ਵੀ ਦੇਰ ਰਾਤ ਨੂੰ। ਮੇਰੇ ਪਿੱਛੇ ਤਸਵੀਰ ਦੇਖ ਰਹੇ ਹੋ, ਇਹ ਕਾਰ ਹੈ ਜਿਸ ਦੇ ਉੱਪਰ ਨੁਕਸਾਨ ਹੋਇਆ ਖਾਸਾ, ਕਿਉਂਕਿ ਇੱਥੇ ਇੱਕ ਧਮਾਕਾ ਖੇਜ ਸਮੱਗਰੀ ਡਿੱਗੀ ਸੀ। ਇਹੀ ਦੱਸਣ ਲਈ ਤੁਹਾਨੂੰ ਇਹ ਚੀਜ਼ਾਂ ਦਿਖਾ ਰਹੇ ਹਾਂ ਕਿ ਇਹ ਚੀਜ਼ਾਂ ਕਿੰਨੀਆਂ ਖਤਰਨਾਕ ਹੁੰਦੀਆਂ ਨੇ। ਡਰਾਉਣਾ ਸਾਡਾ ਕੰਮ ਨਹੀਂ ਹੈ, ਪਰ ਸੁਚੇਤ ਕਰ ਰਹੇ ਹਾਂ, ਐਜੂਕੇਟ ਕਰ ਰਹੇ ਹਾਂ। ਇਹ ਦੇਖ ਰਹੇ ਹੋ ਇਹ ਕਿੰਨਾ ਖਤਰਨਾਕ ਮੰਜ਼ਰ ਹੋਊਗਾ। ਇਹ ਲੋਹੇ ਦੀਆਂ ਚੀਜ਼ਾਂ ਨੇ ਬਣੀਆਂ ਹੋਈਆਂ ਜਿਹੜੀਆਂ ਇਸ ਤਰੀਕੇ ਦੇ ਨਾਲ ਪਾਟ ਜਾਂਦੀਆਂ ਨੇ, ਪਰ ਜੇਕਰ ਇੱਕ ਮਨੁੱਖ ਹੋਵੇ ਉਹਦਾ ਕੀ ਹਾਲ ਹੋਊਗਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਇੱਕ ਉਧਰਲੇ ਬੰਨੇ ਉਹ ਕੰਧ ਹੈ ਪੂਰੀ ਦੀ ਪੂਰੀ ਬਿਲਡਿੰਗ ਦੀ, ਉਸ ਤੇ ਵੱਜੇ ਹੋਏ ਸ਼ਰਿਆਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਨੁੱਖੀ ਸਰੀਰ ਦਾ ਕੀ ਹੋਊਗਾ। ਇਸ ਕਰਕੇ ਭਾਈ ਇਸ ਚੀਜ਼ ਨੂੰ ਮਜ਼ਾਕ 'ਚ ਬਿਲਕੁਲ ਨਾ ਲਿਆ ਜਾਵੇ ਵੀ ਭਾਈ ਜੇਕਰ ਬਲੈਕ ਆਊਟ ਹੈ ਅਸੀਂ ਢਾਣੀਆਂ ਬਣਾ ਕੇ ਕਿਤੇ ਵੀ ਬੈਠ ਜਾਈਏ, ਕਿਤੇ ਵੀ ਆਨੰਦ ਦੇ ਨਾਲ ਬੈਠਦੇ ਹਾਂ, ਅਸੀਂ ਫੋਨ ਚਲਾਉਂਦੇ ਹਾਂ, ਗੱਲਾਂ ਕਰਦੇ ਹਾਂ, ਇਹ ਚੀਜ਼ਾਂ ਕਰਦੀਆਂ ਸ਼ੋਭਾ ਨਹੀਂ ਦਿੰਦੀਆਂ। ਇਹ ਹਾਲਾਤ ਇਸ ਸਮੇਂ ਇਹੋ ਜਿਹੇ ਨਹੀਂ ਨੇ ਕਿ ਤੁਸੀਂ ਕਿਤੇ ਵੀ ਬੈਠ ਕੇ ਆਨੰਦ ਮਾਣ ਸਕੋ ਵੀ ਭਾਈ ਕੀ ਹੋਣ ਲੱਗਾ। ਇੱਥੇ ਕੁਝ ਨਹੀਂ ਹੋਣਾ। ਇੱਥੇ 2 ਹਮਲੇ ਹੋਏ ਨੇ। ਆਪਾਂ ਬਾਈ ਹੋਣਾ ਤੋਂ ਪੁੱਛ, ਆਂਟੀ ਜੀ ਕਹਿੰਦੇ 2 ਵਾਰ ਹਮਲਾ ਹੋਇਆ ਇੱਥੇ, ਪਹਿਲਾਂ ਰਾਤ ਨੂੰ ਚੀਜ਼ ਡਿੱਗੀ, ਫਿਰ ਸਵੇਰੇ ਵੀ ਕੁਝ ਹੋਇਆ। ਸਵੇਰੇ ਵੀ ਹਾਂਜੀ, ਉੱਥੇ ਖੂਹਾਂ ਤੇ ਹੋਇਆ। ਅੱਛਾ, ਉਹ ਤਾਂ ਕਹਿੰਦੇ ਇਦਾਂ ਥੱਲੇ ਡਿੱਗ ਕੇ ਨਾ, ਸਾਨੂੰ ਹੁਣੇ ਦੱਸ ਕੇ ਗਏ ਆ, ਕਹਿੰਦੇ ਇਦਾਂ ਖੇਤ ਦੇ ਵਿੱਚ ਡਿੱਗਿਆ, ਡੱਗ ਕੇ ਫੇਰ ਤਾਂ ਚੜ ਗਿਆ। ਅੱਛਾ ਜੀ, ਹਾਂਜੀ, ਫੇਰ ਫਟਿਆ। ਇਹ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਮਜ਼ਾਕ 'ਚ ਲੈ ਰਹੇ ਨੇ ਵੀ ਭਾਈ ਜੇ ਬੇਵਕੂਫ ਆ, ਸਦਾਈ ਆ ਲੋਕੀ, ਜਿਹੜੇ ਕਹਿੰਦੇ ਲਾਈਟ ਗਈ ਆ ਆਪਾਂ ਬਾਹਰ ਬੈਠਦੇ ਕੁਰਸੀਆਂ ਢਾ ਕੇ। ਆ ਹੁਣ ਬਾਈ ਤੁਹਾਡੇ ਘਰ ਦੇ ਲਾਗੇ ਉਹ ਰਹਿੰਦਾ ਹੀ ਸੀ ਪ੍ਰਵਾਸੀ ਮਜ਼ਦੂਰ, ਕਿੰਨੀ ਸੱਟ ਲੱਗੀ ਆ। ਬੈਠਾ ਸੀ ਉਹ। ਹਾਂਜੀ, ਇਹੀ ਗੱਲ ਹੈ ਭਾਜੀ, ਬਾਹਰ ਤਾਂ ਬੈਠਣ ਦਾ ਮਾਹੌਲ ਹੀ ਨਹੀਂ ਸੀ। ਇੰਨਾ ਜਾਣ ਕੇ ਹੋਇਆ ਜਿੱਦਾਂ ਸਰਕਾਰ ਦੀ ਐਡਵਾਈਜ਼ਰੀ ਆਉਂਦੀ ਆ। ਹਾਂਜੀ, ਐਡਵਾਈਜ਼ਰੀ ਨੂੰ ਮੰਨਦੇ ਕਿਉਂ ਨਹੀਂ ਲੋਕ? ਬੇਵਕੂਫ ਕਿਉਂ ਬਣਦੇ ਜਾ ਰਹੇ? ਇਹ ਨਹੀਂ, ਇਹ ਗੱਲ ਗਲਤ ਆ। ਜੋ ਐਡਵਾਈਜ਼ਰੀ ਆਉਂਦੀ ਆ ਲਾਈਟਾਂ ਆਫ ਕਰਨ ਦੀ ਆਉਂਦੀ ਆ, ਔਰ ਐਡਵਾਈਜ਼ਰੀ ਆ ਰਹੀ ਆ ਵੀ ਤੁਸੀਂ ਅੰਦਰ ਸੌਵੋ, ਅੰਦਰ ਸੌਵੋ। ਕਿਉਂ ਆ ਜਿੱਦਾਂ ਮੈਂ ਦੇਖਿਆ, ਆ ਦੇਖਦਿਆ ਕੰਗਣੀਆਲ ਚ ਸ਼ਰਲੇ ਵੱਜੇ ਆ। ਇੱਕ ਜੇ ਕੋਈ ਬੰਦਾ ਬਾਹਰ ਹੋਊ ਤਾਂ ਇੱਕ ਇੱਥੇ ਦੱਸ ਦੇ ਭਈਏ ਦਾ ਉਹੀ ਆਪਾਂ ਬਾਈ ਜੀ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਮੈਂ ਇਹੀ ਦੱਸ ਰਿਹਾ ਸੀ ਸਾਡੇ ਸਰੋਤਿਆਂ ਨੂੰ ਕਿ ਉਹ ਸਾਹਮਣੇ ਕੰਧ ਦੇਖੋ, ਉਹ ਚ ਸੀਮੈਂਟ ਹੈ, ਰੇਤਾ ਹੈ, ਬਜਰੀ ਹੈ। ਜੇ ਉਹ ਚੀਜ਼ ਇੰਨੀ ਪਾਟ ਸਕਦੀ ਹੈ, ਇੰਨੀਆਂ ਲੱਗ ਸਕਦੀਆਂ ਨੇ, ਤਾਂ ਇੱਕ ਬੰਦੇ ਦੇ ਸਰੀਰ ਨੂੰ ਬੰਦੇ ਦਾ ਸਰੀਰ ਤਾਂ ਕੁਝ ਵੀ ਨਹੀਂਗਾ, ਬਿਨਾਂ ਦਾ ਸਰੀਰ ਕੁਝ ਨਹੀਂ। ਇਹ ਜੋ ਗੱਲ ਕੀ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਆਉਂਦੀ ਆ ਹਨਾ, ਉਹ ਮੰਨਣਾ ਚਾਹੀਦਾ। ਇਹ ਸਿਆਣਪ ਨਹੀਂ ਗਈ ਵੀ ਜੇ ਤੁਸੀਂ ਕਹੋ ਅਸੀਂ ਬਾਹਰ ਬਹਿਣਾ, ਬਾਹਰ ਸੌਣਾ, ਅਸੀਂ ਲਾਈਟ ਨਹੀਂ ਭਜਾਉਣੀ, ਇਹ ਤਾਂ ਆਪਣੇ ਆਪ ਨਾਲ ਵੀ ਧੋਖਾ ਆ। ਆਪਣੇ ਆਪ ਨਾਲ ਵੀ ਧੋਖਾ ਹੈ ਤਾਂ ਤੁਸੀਂ ਹੋਰ ਬਾਕੀਆਂ ਨਾਲ ਵੀ ਧੋਖਾ ਕਰਦੇ ਆ। ਕਿਤੇ ਨੁਕਸਾਨ ਹੋ ਸਕਦਾ, ਚਲੋ ਵਾਹਿਗੁਰੂ ਨਾ ਕਰੇ ਕਿਸੇ ਦਾ ਨੁਕਸਾਨ, ਤੇ ਇਹ ਐਡਵਾਈਜ਼ਰੀ ਮੰਨਣੀ ਚਾਹੀਦੀ ਹੈ। ਅੱਛਾ, ਇਸ ਗੱਲ ਤੇ ਚਾਨਣਾ ਪਾਇਓ ਕਿ ਆਮ ਜਨ ਸਧਾਰਨ ਵਿਅਕਤੀ ਪੰਜਾਬ 'ਚ ਰਹਿਣ ਵਾਲਾ, ਭਾਰਤ 'ਚ ਰਹਿਣ ਵਾਲਾ ਜੰਗ ਚਾਹੁੰਦਾ ਹੈ? ਕੀ ਜੰਗ ਚਾਹੁੰਦਾ? ਨਹੀਂ, ਜੰਗ ਤਾਂ ਦੇਖੋ ਲੜਾਈ ਦਾ ਤਾਂ ਬਈ ਕੋਈ ਨਹੀਂ ਚਾਹੁੰਦਾ। ਲੜਾਈ ਕੋਈ ਨਹੀਂ ਚਾਹੁੰਦਾ, ਕੋਈ ਵੀ ਨਾ ਅਸੀਂ ਚਾਹੁੰਦੇ ਆ, ਨਾ ਮਤਲਬ ਕਿ ਕੋਈ ਵੀ ਦੇਸ਼ ਨਹੀਂ ਲੜਾਈ ਚਾਹੁੰਦਾ। ਔਰ ਇੰਡੀਆ ਦੀ ਤਾਂ ਇਹ ਗੱਲ ਹੈਗੀ ਆ ਵੀ ਅਸੀਂ ਪੀਸ ਨਾਲ ਰਹਿਣਾ ਚਾਹੁੰਦੇ ਆ। ਪਰ ਜੇ ਸਾਡੇ ਤੇ ਥੋਪੀ ਜਾਵੇ, ਜੋ ਸਾਡੇ ਉਹ ਮਤਲਬ ਕਿ 26 ਉਹ ਜਵਾਨ ਮਾਰੇ ਆ, ਤੇ ਫੇਰ ਥੋਪਣ ਵਾਲੀ ਗੱਲ ਆ। ਵੀ ਥੋਪੀ ਜਾਵੇ ਤਾਂ ਫੇਰ ਤਾਂ ਇੱਕ ਕਹਾਵਤ ਆ ਵੀ ਜੇ ਤੁਸੀਂ ਪੀਸਫੁਲੀ ਰਹਿਣਾ ਚਾਹੁੰਦੇ ਆ ਤਾਂ ਜੰਗ ਲਈ ਤਿਆਰ ਰਹੋ। ਅਗਲਾ ਡਰੇ ਵੀ ਇਹਨਾਂ ਨੂੰ ਛੇੜਿਆ ਤਾਂ ਸਾਨੂੰ ਇਹ ਪੈਣਗੇ, ਤੇ ਇਹਨਾਂ ਤਾਂ ਕਰਨਾ ਹੀ ਪੈਣਾ ਸੀਗਾ। ਜੋ ਸਾਡੇ ਮਤਲਬ ਕਿ ਹੁਕੂਮਤ ਕਰ ਰਹੀ ਆ, ਇਹਨਾਂ ਦਾ ਕਰਨਾ ਪੈਣਾ। ਤੇ ਹੁਣ ਜੋ ਨੁਕਸਾਨ ਹੋਇਆ, ਇੱਕ ਉਹ ਜਿਹੜੀ ਇੱਕ ਕੁੜੀ ਸੀਗੀ, ਉਹ ਇੱਕ ਸੈਕੰਡ ਲੈਫਟੀਨੈਂਟ ਨੇਵੀ ਦਾ, ਜਦੋਂ ਉਹਨੂੰ ਮਾਰਿਆ, ਉਹ ਦੁਨੀਆ ਭਰ ਦੇ ਵਿੱਚ ਉਹ ਪਾਪੂਲਰ ਹੋਈ। ਉਹ ਜਿਹੜੀ ਸੀ ਉਹਦੀ ਫੋਟੋ, ਉਹ ਲੇਡੀ ਕੋਲ ਵਿਚਾਰੀ ਬੈਠੀ ਆ, ਤੇ ਉਹ ਇਸ ਵੇਲੇ ਇਸ ਸਾਲ ਦੀ ਸਭ ਤੋਂ ਦੁਖਦਾਈ ਫੋਟੋ ਉਹ ਸੀ। ਸਾਰਿਆਂ ਨੂੰ ਇਨਸਾਨੀਅਤ ਦਾ ਕਤਲ ਹੋਇਆ ਉੱਥੇ। ਸਰ, ਆਪਰੇਸ਼ਨ ਸਿੰਦੂਰ ਆਪਾਂ ਇਹਨੂੰ ਨਾਮ ਦਿੱਤਾ ਹੈ ਕਿ ਸਿੰਦੂਰ ਜਿਹੜੇ ਉਜੜੇ ਨੇ ਆਪਾਂ ਉਹਨਾਂ ਦਾ ਬਦਲਾ ਲੈਣਾ ਹੈ, ਪਰ ਹੁਣ ਕਿੰਨੇ ਸਿੰਦੂਰ ਉਜੜਨਗੇ ਜਦੋਂ ਇਹ ਗੱਲ ਗਾਂਹ ਵੱਧ ਗਈ? ਦੇਖੋ ਤੁਹਾਡੀ ਗੱਲ ਠੀਕ ਆ। ਇਹ ਤਾਂ ਜਿਹੜਾ ਮੁਲਕ ਦੂਜਾ ਮੁਲਕ ਆ ਉਹਨੂੰ ਵੀ ਚਾਹੀਦਾ ਵੀ ਅਸੀਂ ਹਾਂ, ਉਹਨੂੰ ਵੀ ਸਮਝਣਾ ਚਾਹੀਦਾ। ਲੜਾਈ ਤੇ ਰੱਖਿਆ ਤਾਂ ਕੁਝ ਨਹੀਂ, ਅਸੀਂ ਇਸ ਨਹੀਂ ਕਹਿੰਦੇ ਵੀ ਲੜਾਈ ਲੱਗੇ ਜ਼ੋਰ ਨਾਲ ਲੱਗੇ, ਪਰ ਜਿੱਲੇ ਸਾਡੇ ਤੇ ਤੁਸੀਂ ਥੋਪੋਗੇ, ਤੁਸੀਂ ਮੰਨੋਗੇ ਨਹੀਂ, ਤਾਂ ਫਿਰ ਤਾਂ ਭਾਈ ਸ਼ਰੀਫ ਬੰਦਾ ਵੀ ਗੁੱਸੇ 'ਚ ਆਉਂਦਾ ਹੀ ਆਉਂਦਾ ਆ। ਕਿੰਨਾ ਕੁ ਚਿਰ ਦੇਖ ਲਓਗੇ? ਇਹ ਬਹੁਤ ਆ ਇਹਨਾਂ ਦਾ ਇਹ ਹੀ ਸੀਗਾ। ਪਹਿਲਾਂ ਉਹ ਇੱਕ CRP ਵਾਲੇ ਮਾਰੇ ਸੀਗੇ, ਫਿਰ ਕੁਝ ਸਰਦਾਰ ਮਾਰੇ ਸੀਗੇ। ਇੱਦਾਂ ਦੀਆਂ ਨਿੱਕੀਆਂ ਮੋਟੀਆਂ ਘਟਨਾ ਕਰਦੇ ਰਹਿੰਦੇ ਆ। ਉੱਥੇ JNK ਦੇ ਵਿੱਚ ਤਾਂ ਹੁੰਦੀਆਂ ਰਹਿੰਦੀਆਂ, JNK 'ਚ ਹੁਣ ਵੀ ਇਹ ਨਹੀਂ
13 14 ਜਿਹੜੇ ਆ ਗੁਰਦੁਆਰੇ 'ਚ ਵੀ ਹੋਇਆ, ਉਹ ਮਾਰੇ ਆ। ਹਾਂਜੀ, ਪਹੁੰਚੇ ਪੁਲਿਸ ਮਾਰਿਆ। ਇਦਾਂ ਨਹੀਂ ਚਾਹੀਦਾ। ਤੇ ਉਹ ਪਤਾ ਨਹੀਂ ਕੀ ਗੱਲ ਆ, ਇਹਨਾਂ ਨੂੰ ਲੋਕਾਂ ਨੂੰ ਖਰੇ ਸਮਝ ਨਹੀਂ ਆਉਂਦੀ। ਤੇ ਇਦਾਂ ਨਹੀਂ, ਅਸੀਂ ਤਾਂ ਬਈ ਜਿਹੜਾ ਇੰਡੀਆ ਜਿਹੜਾ ਸ਼ਾਸਕ ਹੈ ਜਨਾਬ, ਉਹਦਾ ਤਾਂ ਪੁੱਤ ਆਪਾਂ ਪਹਿਲਾਂ ਹੀ ਦੇਖਦੇ ਹਾਂ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਸੈੱਟ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਈਵਨ ਆਪਾਂ ਪਾਕਿਸਤਾਨ ਦੀ ਗੱਲ ਵੀ ਕਰ ਲਈਏ ਤਾਂ ਭੁੱਟੋ ਵਰਗਿਆਂ ਨੇ ਆਪਣੇ ਜਿੰਨੇ ਜੀ ਸੀ ਪਹਿਲਾਂ ਹੀ ਕੱਢ ਦਿੱਤੇ ਦੇਸ਼ ਦੇ ਵਿੱਚੋਂ। ਆਮ ਜਨ ਸਧਾਰਨ ਵਿਅਕਤੀ ਮਰਨ ਲਈ ਹੈ, ਤੇ ਜਿਹੜੇ ਇਹ ਨੇ ਸੋ ਕੋਲਡ ਇਲੀਟ ਕਹਿ ਲਈਏ ਆਪਾਂ ਇਹਨਾਂ ਨੂੰ, ਇਹ ਆਨੰਦ ਲੈਂਦੇ ਨੇ ਹੋਰ ਦੇਸ਼ਾਂ ਦੇ ਵਿੱਚ ਬਹਿ ਕੇ ਜੰਗ ਦੀਆਂ ਸਿਰਫ ਖਬਰਾਂ ਦੇਖ ਕੇ। ਨਹੀਂ, ਤੁਹਾਡੀ ਗੱਲ ਠੀਕ ਹੈ। ਚੱਲੇ ਕਿਸੇ ਤੇ ਜ਼ਿੰਮੇਵਾਰੀ ਹੁੰਦੀ ਆ ਨਾ, ਜ਼ਿੰਮੇਵਾਰੀ ਚਲੋ ਇਸ ਵੇਲੇ ਮੋਦੀ ਸਾਹਿਬ ਤੇ ਜ਼ਿੰਮੇਵਾਰੀ ਆ। ਜਲੇ ਇਹਦਾ ਹੋਇਆ, ਕਈ ਸਿਆਸੀ ਲੋਕ ਆ ਜਿਹੜੇ ਇਸ ਵੇਲੇ ਮੋਦੀ ਸਾਹਿਬ ਦੇ ਪੋਲੀਟੀਕਲ ਤੌਰ ਤੇ ਉਹਨਾਂ ਦੇ ਆਪੋਜੀਸ਼ਨ 'ਚ ਆ। ਇਸ ਵੇਲੇ ਸਾਰੇ ਇੱਕ ਹੋਏ ਆ, ਇੱਕ ਹੋਏ ਆ। ਉਹ ਤਾਂ ਨੈਸ਼ਨਲਿਜ਼ਮ ਦੀ ਗੱਲ ਆ ਗਈ, ਨੈਸ਼ਨਲਿਜ਼ਮ ਆ ਗਈ ਹੈ ਨਾ। ਤੇ ਜਿੱਲੇ ਕਿਸੇ ਤੇ ਜ਼ਿੰਮੇਵਾਰੀ ਪੈਂਦੀ ਹੈ, ਇਹ ਜਿਹੜਾ ਰਿਵਾਜ ਤੁਸੀਂ ਕਿਹਾ ਹੈ ਨਾ, ਹੁਣ ਦੇਖੋ ਜਿਹੜਾ ਪਾਕਿਸਤਾਨ ਦਾ ਬਾਜਵਾ ਸੀ, ਜਨਰਲ ਸੀਗਾ, ਉਹਨੇ ਇੰਨਾ ਕੁ ਪੈਸਾ ਲੈ ਕੇ ਇੰਗਲੈਂਡ ਜਾ ਕੇ ਸੈੱਟ ਹੋ ਗਿਆ। ਠੀਕ ਆ। ਆ ਮੁਸ਼ੱਫਰ ਸੀ, ਐਰਾ ਵਗੈਰਾ ਸਭ ਚਲ ਗਏ। ਹਜੇ ਆਪਣੇ ਇੰਡੀਆ ਵਿੱਚ ਤਾਂ ਕੋਈ ਇਦਾਂ ਦੀ ਗੱਲ ਨਹੀਂ ਮੈਂ ਸੁਣਨ ਚ ਆਈ, ਨਾ ਮੈਂ ਦੇਖੀ, ਨਾ ਮੈਂ ਪੜ੍ਹੀ ਆ। ਤੇ ਇੱਧਰ ਤਾਂ ਹੈ ਠੀਕ ਆ, ਪਰ ਨਹੀਂ, ਹਿੰਦੁਸਤਾਨੀ ਜਿਹੜੇ ਆ ਮਤਲਬ ਕਿ ਇਹਨਾਂ 'ਚ ਜਜ਼ਬਾ ਆ, ਸਾਡਾ ਇਤਿਹਾਸ ਇਦਾਂ ਦਾ ਆ। ਕੋਈ ਗੱਲ ਨਹੀਂ, ਦੇਸ਼ ਖਾਸ ਤੌਰ ਤੇ ਪੰਜਾਬ ਦਾ ਇਤਿਹਾਸ, ਪੰਜਾਬ ਦਾ ਤਾਂ ਕਿਆ ਬਾਤਾਂ, ਪੰਜਾਬ ਦੇ ਬਾਰੇ ਤਾਂ ਕੋਈ ਕਹਿ ਨਹੀਂ ਸਕਦਾ। ਪੰਜਾਬ ਤਾਂ ਮਤਲਬ ਕਿ ਸਾਰੇ ਦੁਨੀਆ 'ਚ ਮਸ਼ਹੂਰ ਆ, ਸਿੱਖ ਮਸ਼ਹੂਰ ਆ, ਇਹਨਾਂ ਦੀਆਂ ਜਿਹੜੀਆਂ ਸਿੱਖ ਯੂਨਿਟ ਆ ਉਹ ਮਸ਼ਹੂਰ ਆ। ਉਹ ਕੋਈ ਗੱਲ ਨਹੀਂ, ਇਹ ਤਾਂ ਹੈ ਆ, ਏਡੀ ਕੋਈ ਗੱਲ ਨਹੀਂ। ਦੇਸ਼ ਨਾਲ ਖੜੇ ਆ ਜੀ। ਠੀਕ ਹੈ, ਹੁੰਦਾ ਹੈ। ਹਾਂ, ਹੁਣ ਮੌਜੂਦਾ ਹਾਲਾਤ ਜਾਣ ਲੈਂਦੇ ਆ। ਬਾਈ, ਤੁਸੀਂ ਰਾਤ ਸਮੇਂ ਇੱਥੇ ਸੀ ਜਦੋਂ ਸਾਰਾ ਕੁਝ ਵਾਪਰਿਆ? ਹਾਂਜੀ ਹਾਂਜੀ, ਮੈਂ ਜੀ ਰਾਤ ਇੱਥੇ ਸੀ। ਅੱਛਾ, ਕਿਵੇਂ ਦਾ ਉਹ ਐਕਸਪੀਰੀਅੰਸ ਸੀ? ਕਦੋਂ ਤੁਹਾਨੂੰ ਪਤਾ ਲੱਗਦਾ ਹੈ? ਸਭ ਤੋਂ ਪਹਿਲਾਂ ਹੀ ਤਸਵੀਰ ਬਾਹਰ ਆ ਕੇ ਤੁਸੀਂ ਦੇਖੀ ਹੋਊ ਜਾਂ ਤੁਸੀਂ ਬਾਹਰ ਹੀ ਮੌਜੂਦ ਹੋਵੋਗੇ, ਕੀ ਸੀ ਉਸ ਤੇ ਜ਼ਰਾ ਚਾਨਣਾ ਪਾਇਓ। ਕੁਛ ਨਹੀਂ ਭਾਜੀ, ਅਸੀਂ ਅੰਦਰ ਸੁੱਤੇ ਪਏ ਸੀ। ਮੈਂ ਲਾਸਟ ਰੂਮ 'ਚ ਲੰਮਾ ਪਿਆ ਸੀ, ਸੁੱਤਾ ਪਿਆ ਸੀਗਾ। 12 ਕੁ ਵਜੇ ਸੁੱਤਾ ਹੋਣਾ। ਤੇ ਬਾਹਰ ਵਿੱਚ ਧਮਾਕਾ ਇੰਨੀ ਜ਼ੋਰ ਨਾਲ ਹੋਇਆ, ਸਾਡੇ ਸਾਰੇ ਦਰਵਾਜ਼ੇ ਇਦਾਂ ਖੜ ਕੇ ਜਿੱਦਾਂ ਭੁਚਾਲ ਆਇਆ ਹੁੰਦਾ ਨਾ। ਠੀਕ ਹੈ। ਤੇ ਜਦੋਂ ਅਸੀਂ ਦੇਖਿਆ ਬਾਹਰ ਆ ਕੇ, ਸਾਡੇ ਇੱਥੇ ਧੂਆਂ ਜਿਹਾ ਹੋਇਆ ਸੀਗਾ। ਤੇ ਨਾਲੇ ਅਸੀਂ ਉਹ ਜਿਹੜਾ ਸੀਗਾ ਡਰੋਨ ਦਾ ਹਿਸਾਬ ਕਿਤਾਬ, ਜੋ ਵੀ ਮਲਬਾ ਸੀਗਾ, ਕੋਈ ਵੀ ਧਮਾਕਾ ਖੇਸ, ਹਾਂਜੀ ਜੋ ਵੀ ਸੀ, ਹਾਂਜੀ, ਉਹ ਫਿਰ ਅਸੀਂ ਇੱਥੋਂ ਚੱਕ ਕੇ ਸਾਈਡ ਨੂੰ ਕਰਤੀ ਕਿ ਇੱਥੇ ਕਿਤੇ ਵਿਸਫੋਟ ਨਾ ਹੋ ਜਾਵੇ ਫਿਰ। ਠੀਕ ਹੈ। ਤੇ ਉਸ ਤੋਂ ਬਾਅਦ ਸਰ ਅਸੀਂ ਪਤਾਰੇ ਪੁਲਿਸ ਆਪਣੀ ਜਿਹੜੀ ਚੌਂਕੀ ਲੱਗਦੀ ਆ, ਉਹਨੂੰ ਅਸੀਂ ਕਾਲ ਕੀਤੀ ਤੇ ਉਹ ਫਟਾਫਟ ਸਾਡੇ ਕੋਲ ਅੱਧੇ ਘੰਟੇ ਦੇ ਵਿੱਚ ਪਹੁੰਚ ਗਏ। ਤੇ ਬਾਕੀ ਆ ਜੋ ਵੀ ਹੋਣ ਡਿਆ ਆ ਪੰਜਾਬ ਤੇ ਜੀ, ਆਪਾਂ ਤਾਂ ਸਾਨੂੰ ਸਰਕਾਰ ਅੱਜ ਕਹੇ ਅਸੀਂ ਤਾਂ ਤਿਆਰ ਆ ਜਾਣ ਨੂੰ, ਜਦੋਂ ਕਹਿਤਾ ਅਸੀਂ ਤੁਰ ਪੈਣਾ। ਇਹਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਵੀ ਡਰਦੇ ਆ ਜਾਂ ਕਿੱਦਾਂ। ਸਾਡਾ ਸਾਰਾ ਪਿੰਡ ਬਹੁਤ ਦਲੇਰੀ ਨਾਲ ਸਾਰਾ ਕੁਝ ਹੈਂਡਲ ਕਰ ਰਿਹਾ। ਬਾਕੀ ਜੇ ਸਾਡੀ ਕਿਤੇ ਲੋੜ ਪਈ, ਆਪਾਂ ਤਿਆਰ ਆ, ਜਦੋਂ ਮਰਜ਼ੀ ਆਵਾਜ਼ ਮਾਰ ਲੈਣ। ਸਹੀ ਗੱਲ ਹੈ। ਤੇ ਤੁਹਾਡੇ ਘਰ ਚ ਪੰਜਾਬ ਲਈ ਆਪਾਂ ਕੁਝ ਵੀ ਕਰ ਸਕਦੇ, ਕਿਸੇ ਵੀ ਹੱਦ ਤੱਕ ਜਾ ਸਕਦੇ ਜੇ ਪੰਜਾਬ ਦੀ ਗੱਲ ਆਉਂਦੀ ਹੈ। ਪਰ ਜਿਹੜੀ ਇਹ ਗੱਲ ਕਹੀ ਜਾ ਰਹੀ ਕਿ ਦੋਨੋਂ ਪਾਸਿਓਂ ਪੰਜਾਬ ਹੀ ਨੁਕਸਾਨਿਆ ਜਾ ਰਿਹਾ ਹੈ, ਗੁਜਰਾਤ 'ਚ ਕਿਉਂ ਨਹੀਂ ਗੱਲ ਹੁੰਦੀ, ਰਾਜਸਥਾਨ 'ਚ ਇਹੋ ਜੀ ਕਿਉਂ ਨਹੀਂ ਗੱਲ ਹੁੰਦੀ? ਰਾਜਸਥਾਨ 'ਚ ਚਲੋ ਨੋ ਡਾਊਟ ਰਾਤੀ ਕੁਝ ਹਮਲੇ ਹੋਏ ਨੇ, ਪਰ ਗੁਜਰਾਤ ਇੰਨਾ ਸੇਫ ਕਿਉਂ ਹੈ? ਕਹਿੰਦੇ ਉਹ ਬਿਜ਼ਨਸ ਹੱਬ ਬਣਾਈ ਹੋਈ ਹੈ ਤੇ ਇਧਰੋਂ ਲੜਾਈ ਲਾਈ ਹੈ। ਬਿਲਕੁਲ ਇਹ ਸਾਡੇ ਆਪਣੇ ਵਰਗੇ ਆਮ ਲੋਕਾਂ ਤੇ ਇਹ ਕਰਦੇ, ਕਿਉਂਕਿ ਪੰਜਾਬ ਇੱਕ ਅੰਨਦਾਤਾ, ਇਹ ਸਾਰਿਆਂ ਨੂੰ ਕਮਾ ਕੇ ਆਪਣਾ ਕਣਕ ਚੌਲ ਸਾਰਾ ਕੁਝ ਉਗਾ ਕੇ ਦੇਣ ਵਾਲਾ ਆ। ਪਰ ਇਹ ਜਿੱਥੇ ਵੱਡੇ ਮਗਰਮੱਛ ਬੈਠੇ ਆ, ਇਹ ਉਧਰ ਨੂੰ ਨਹੀਂ ਜਾਂਦੇ। ਇਹ ਸਾਡੇ ਮਾੜੇ ਲੋਕ ਜਿਹੜੇ ਇੱਥੇ ਬੈਠੇ ਆ ਵਿਚਾਰੇ, ਉਹਨਾਂ ਤੇ ਹਮਲਾ, ਉਹਨਾਂ ਤੇ ਆਪਣੀ ਜ਼ੋਰ ਅਜ਼ਮਾਇਸ਼ ਕਰਨ ਡਏ ਆ ਜੀ। ਜੀ। ਸੋ ਮਾਤਾ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਜਿਹੜੀ ਜੰਗ ਦੀ ਮੈਂ ਗੱਲ ਕੀਤੀ ਕਿ ਆਮ ਜਨ ਸਧਾਰਨ ਵਿਅਕਤੀ ਜੰਗ ਚਾਹੁੰਦਾ, ਤੁਸੀਂ ਜੰਗ ਚਾਹੁੰਦੇ ਹੋ ਵੀ ਆ ਜੋ ਕੁਝ ਸੰਧੂਰ ਆਪਰੇਸ਼ਨ ਕੀਤਾ ਜਾ ਰਿਹਾ ਹੈ ਉਹਦੇ ਤਹਿਤ? ਪਹਿਲਾਂ ਚਲੋ ਪਹਿਲਗਾਮ 'ਚ ਜੋ ਕੁਝ ਹੋਇਆ ਉਹਦੀ ਤਾਂ ਸਾਰੇ ਨਿੰਦਾ ਕਰ ਰਹੇ ਨੇ, ਪਰ ਉਹਦੇ ਬਦਲੇ 'ਚ ਹੁਣ ਹੋਰ ਸੰਧੂਰ ਜਿਹੜੇ ਉੱਜੜ ਰਹੇ ਨੇ, ਚਾਹੁੰਦੇ ਹੋ? ਗਰੀਬ ਜਨਤਾ ਉੱਜੜ ਰਹੀ ਆ। ਹੁਣ ਏਦਾਂ ਹੀ ਬਿਆਸ ਪਿੰਡ ਆਏ ਆ, ਉਹ ਵਿਚਾਰੇ ਕਾਰਗਲ 'ਚ ਉੱਥੇ ਸੀਗੇ, ਜੰਮੂ ਕਸ਼ਮੀਰ। ਉਹ ਇੱਕ ਘਰ ਦੇ 4 ਬੰਦੇ ਆ, ਦੇਖ ਲਓ, ਇੱਕ ਪਿਓ ਪੁੱਤ ਗਾਂ 2 ਮੁੰਡੇ, ਸਾਰੇ ਉੱਥੇ ਸੀ ਅਫਸਰ ਬਣਿਓ। ਉਹ ਚਾਰੇ ਹੀ ਮੁੱਕ ਗਏ, 4 ਦੀਆਂ ਲਾਸ਼ਾਂ ਆਈਆਂ ਤੇ ਉਹ ਵਿਚਾਰੀਆਂ ਰੋਂਦੀਆਂ ਫਿਰਦੀਆਂ। ਸ਼ਹੀਦ? ਹਾਂਜੀ, ਸ਼ਹੀਦ ਹੋ ਗਏ। ਤੇ ਗਰੀਬ ਜਨਤਾ ਸੌਖਾ ਹੈ, ਸ਼ਹੀਦ ਖਾਣਾ ਬਹੁਤ ਔਖਾ ਹੈ। ਉਹ 4 ਦੀਆਂ 4 ਹੀ ਰੰਡੀਆਂ ਹੋ ਗਈਆਂ। ਕਿੰਨਾ ਔਖਾ, ਘਰ ਦੇ ਵਿੱਚ ਕੋਈ ਬੰਦਾ ਨਹੀਂ ਰਹਿ ਗਿਆ। ਏਦਾਂ ਹੀ ਹੋਣਾ, ਗਰੀਬ ਜਨਤਾ ਮਰਦੀ ਆ। ਪਰ ਫਿਰ ਬਾਅਦ ਚੋਂ ਬਦਨਾਮ ਪੰਜਾਬ ਨੂੰ ਕਰਦੇ ਨੇ ਕਿ ਪੰਜਾਬ 'ਚ ਨਸ਼ਾ ਬਹੁਤ, ਪੰਜਾਬ ਤਾਂ ਉੜਦਾ ਪੰਜਾਬ ਹੈ। ਆ ਜਦੋਂ ਪੰਜਾਬ ਫਿਰ ਜਾ ਕੇ ਬਾਰਡਰਾਂ ਤੇ ਲੜਦਾ, ਉਦੋਂ ਨਹੀਂ ਦੀਦਾ? ਉਦੋਂ ਨਹੀਂ ਦੀਦਾ, ਉਦੋਂ ਨਹੀਂ ਉਹਨਾਂ ਨੂੰ ਦੀਦੇ। ਉਦੋਂ ਮਗਰਮੱਛ ਹੋਰ ਬਥੇਰੇ ਬੈਠੇ ਆ, ਉਹਨਾਂ ਤੇ ਤਾਂ ਬੰਬ ਡਿੱਗਦੇ ਨਹੀਂ, ਗਰੀਬ ਜਨਤਾ ਤੇ ਡਿੱਗਦੇ ਆ। ਇਹ ਕਿਉਂ?
ਸਿਆਸਤਦਾਨਾਂ ਬਾਰੇ ਜਵਾਬ ਦੇਣ ਨਾ ਉਧਰੋਂ। ਸਿਆਸਤਦਾਨਾਂ ਬਾਰੇ ਕੀ ਕਹੋਗੇ, ਜਿਹੜੇ ਸਿਆਸਤਦਾਨ ਨੇ ਜਿਹੜੇ ਮੀਟਿੰਗਾਂ ਕਰ ਲੈਂਦੇ ਅਗਲੇ ਨੇ ਅੰਦਰ ਮੀਟਿੰਗਾਂ ਕਰ ਲੈਂਦੇ ਆ, ਚਲੋ ਜੀ ਆਪਾਂ ਸਾਡੇ ਤੇ ਕਿਹੜਾ ਬੰਬ ਡਿੱਗਣੇ ਕਹਿਣਾ। ਹਾਂ ਡਿੱਗਣੇ ਤਾਂ ਜਨਤਾ ਗਰੀਬ ਤੇ ਆ, ਉਹਨਾਂ ਤੇ ਨਹੀਂ ਡਿੱਗਣੇ। ਉਹਨਾਂ ਤੇ ਡਿੱਗੇ ਇੱਕ ਵਾਰੀ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਇਦਾਂ ਹਾਲਤ ਹੁੰਦੀ ਆ, ਫੇਰ ਪਤਾ ਲੱਗੇ। ਉਹਨਾਂ ਦੇ ਆਪ ਦੇ ਬੱਚੇ ਤਾਂ ਅਮਰੀਕਾ ਕੈਨੇਡਾ ਇੰਗਲੈਂਡ ਇੰਗਲੈਂਡ ਬੈਠੇ ਆ, ਉਹਨਾਂ ਤਾਂ ਜੇ ਇੱਥੋਂ ਵੀ ਜਾਣਾ ਬਚਣ ਦੇ ਲਈ ਪਲੇਨਾਂ ਦੇ ਵਿੱਚ ਚੱਲ ਜਾਣਾ ਆਪਣਿਆਂ 'ਚ। ਉਹਨੇ ਕਿਹੜਾ ਗੱਡੀਆਂ ਸਕੂਟਰਾਂ ਤੇ ਜਾਣਾ। ਆਪਣੀ ਜਨਤਾ ਦੇ ਇੱਥੇ ਸਕੂਟਰਾਂ ਤੇ ਤੁਰ ਕੇ ਤੁਰੀਓ ਆ, ਹੈ ਕਿ ਨਹੀਂ। ਹੁਣ ਆਪ ਤੁਹਾਡੇ ਤੋਂ ਇਹ ਥੋੜੀ ਆਪਸ਼ਨ ਆ, ਆਪਣੇ ਵਰਗਿਆਂ ਤੋਂ ਇਹ ਥੋੜੀ ਆਪਸ਼ਨ ਆ ਵੀ ਇੱਥੇ ਅੱਜ ਹਮਲਾ ਹੋਇਆ ਅਸੀਂ ਛੱਡ ਕੇ ਇੱਥੋਂ ਕਿਤੇ ਹੋਰ ਚੱਲ ਜਾਈਏ। ਕਿੱਥੇ ਨੂੰ ਜਾਣਾ, ਜਾਣਾ ਵੀ ਕਿੱਥੇ ਆ ਮੈਨੂੰ ਦੱਸੋ। ਸਾਰੀ ਜ਼ਿੰਦਗੀ ਦੀ ਸੰਪत्ति ਲਾਈ ਆ ਇੱਥੇ। ਇਹ ਤਾਂ ਆਪਣੇ ਘਰ ਪੱਕੇ ਆ, ਕਿੱਥੇ ਜਾਵਾਂਗੇ, ਕਿਹਦੇ ਕੋਲ ਜਾਵਾਂਗੇ। ਜੇ ਉੱਥੇ ਜਾ ਕੇ ਇਹ ਕੰਮ ਹੋ ਗਏ ਤਾਂ ਫੇਰ ਕਿੱਥੇ ਜਾਵਾਂਗੇ। ਸਹੀ ਗੱਲ ਹੈ ਕਿ ਨਹੀਂ? ਪਰ ਇਹ ਵੀ ਦੱਸ ਦਿਓ, ਇਹ ਵੀ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਚਾਨਣਾ ਪਾ ਦਿਓ ਇੱਕ ਮਾਂ ਹੋਣ ਦੇ ਨਾਤੇ, ਕਿਉਂਕਿ ਬੱਚੇ ਸਮਝਦੇ ਨਹੀਂ। ਐਡਵਾਈਜ਼ਰੀ ਸਰਕਾਰ ਜਾਰੀ ਕਰੀ ਜਾਂਦੀ ਹੈ, ਬੱਚੇ ਜਿੱਦਾਂ ਬੱਚੇ ਪੁੱਤ ਕਿੱਦਾਂ ਦੇ ਬੱਚੇ ਆ, ਬੱਚਿਆਂ ਨੂੰ ਕਿੱਦਾਂ ਪਾਲਣਾ ਤੇ ਕਿੱਦਾਂ ਬੜੇ ਕਰਨਾ ਤੇ ਕੀ ਕੁਛ ਕਰਨਾ। ਇਹ ਬੱਤੀ ਜਿੱਦਾਂ ਹੀ ਜਾਂਦੀ ਆ ਸਾਰੇ ਨੌਜਵਾਨ ਆ ਕੇ ਬਾਹਰ ਬਹਿ ਜਾਂਦੇ ਨੇ ਸੜਕਾਂ ਦੇ ਉੱਪਰ ਵੀ, ਭਾਈ ਲਾਈਟ ਚਲ ਗਈ ਆਪਾਂ ਫੋਨ ਚਲਾਈਏ ਬਾਹਰ ਆ। ਤੁਹਾਡੀ ਕੰਧ ਸਾਹਮਣੇ ਹੀ ਦੱਸ ਰਹੀ ਆ ਸਾਰਾ ਕੁਝ। ਉਹਨਾਂ ਦੇ ਨਾਲ ਹੀ ਹੋਣਾ ਸਭ ਕੁਝ। ਉਹ ਭਈਆ ਪੂਰੀ ਨਹੀਂ ਚਲਾਉਂਦਾ ਸੀ। ਅੱਛਾ ਜੀ, ਉਹ ਕਹੇ ਸਾਹਮਣੇ ਕੰਧ ਹੀ ਸਾਰਾ ਕੁਝ ਦੱਸ ਰਹੀ ਕਿੱਦਾਂ ਛਰਰੇ ਲੱਗੇ ਨੇ। ਆਮ ਬੰਦਾ ਤਾਂ ਵੈਸੇ ਹੀ ਰਗੜਿਆ ਜਾਊ ਜੇ ਇੰਨੇ ਗਰੀਬ ਬੰਦਾ ਤਾਂ ਉੱਤੇ ਮਰ ਜਾਊ। ਇੱਕ ਰਹਿਣਾ ਲੱਗਣ ਤੇ ਮਰ ਜਾਣਾ। ਇੰਨੇ ਖਤਰਨਾਕ ਰਹਿਣੇ ਆ। ਅਸੀਂ ਤਾਂ ਹੁਣ ਦੇਖੇ, ਅੱਖੀਂ ਦੇਖਿਆ ਸਾਰਾ ਕੁਝ। ਐਡੇ ਐਡੇ ਵੱਡੇ ਪਲੇਟਾਂ ਬੰਬਾਂ ਦੇ ਮੰਗ ਐਡੀ ਬੜੀ। ਇੱਕ ਵਾਰ ਦੇ ਲਈ ਕੀ ਲੱਗਾ ਜਦੋਂ ਸਾਰਾ ਕੁਝ ਹੋਇਆ? ਇੱਕ ਵਾਰ ਦੇ ਲਈ ਦਿਲ 'ਚ ਕੀ ਆਇਆ ਵੀ ਕੀ ਬਹੁਤ ਮਾੜਾ ਆਇਆ ਵੀ ਹੁਣ ਤਾਂ ਗਏ। ਇਦਾਂ ਸੀ ਵੀ ਜੇ ਕੋਈ ਹੋਰ ਆ ਗਿਆ ਤਾਂ ਅਸੀਂ ਗਏ। ਅੱਛਾ, ਤੇ ਫੌਜ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਸਹਿਯੋਗ ਕੀਤਾ ਉਹਨਾਂ ਨੇ? ਹਾਂ, ਪੁਲਿਸ ਨੂੰ ਸੱਦਿਆ ਸੀ, ਉਹ ਆਈ। ਅੱਛਾ, ਮਗਰ ਸਵੇਰੇ ਫੌਜੀ ਆਏ। ਫੌਜੀ ਆਏ ਹਾਂਜੀ, ਤੇ ਉਹ ਫੌਜੀ ਉਹ ਸਮੱਗਰੀ ਨੂੰ ਨਾਲ ਲੈ ਗਏ। ਨਾਲ ਲੈ ਗਏ ਸਾਰਾ ਕੁਝ ਇਕੱਠਾ ਕਰ। ਠੀਕ ਹੈ, ਬਹੁਤ ਬਹੁਤ ਧੰਨਵਾਦ। ਸੋ ਇਹ ਕੰਗਣੀਵਾਲ ਪਿੰਡ ਦੇ ਹਾਲਾਤ ਨੇ। ਸਾਡੀ ਤੁਹਾਨੂੰ ਇਹੀ ਤਾਕੀਦ ਹੈ ਕਿ ਜੇਕਰ ਤੁਸੀਂ ਵੀ ਕਿਤੇ ਧਮਾਕਾ ਖੇਜ਼ ਸਮੱਗਰੀ ਦੇਖਦੇ ਹੋ ਜਾਂ ਕਿ ਤੁਹਾਡੇ ਏਰੀਏ 'ਚ ਕਿਤੇ ਧਮਾਕਾ ਖੇਜ਼ ਸਮੱਗਰੀ ਡਿੱਗਦੀ ਹੈ ਤਾਂ ਕਿਰਪਾ ਕਰਕੇ ਉਹਨੂੰ ਹੱਥ ਪਾਉਣ ਨਾ ਜਾਓ। ਇਹ ਨਾ ਕੋਸ਼ਿਸ਼ ਕਰੋ ਵੀ ਭਾਈ ਮੈਂ ਇਹਦੇ ਨਾਲ ਫੋਟੋ ਕਰਾ ਲਵਾਂ, ਮੈਂ ਇਹਦੇ ਨਾਲ ਵੀਡੀਓ ਬਣਾ ਲਵਾਂ। ਇਹ ਕੋਈ ਖਾਲਾ ਜੀ ਦਾ ਬਾੜਾ, ਇਹ ਕੋਈ ਐ ਨਹੀਂਗਾ ਵੀ ਭਾਈ ਤੁਸੀਂ ਇਹਨੂੰ ਸਟੇਟਸ ਲਾ ਕੇ ਤੇ 4 ਵਿਊ ਖੱਟ ਲਓਗੇ ਤਾਂ ਚੰਗਾ ਹੋ ਜਾਊਗਾ। ਇਹ ਇਦਾਂ ਦੀ ਤਸਵੀਰ ਨਹੀਂ ਹੈ। ਇਹ ਜੰਗ ਦਾ ਮੈਦਾਨ ਜਦੋਂ ਚੀਜ਼ਾਂ ਬਣ ਜਾਂਦੀਆਂ ਨੇ ਤਾਂ ਸੀਰੀਅਸ ਹੋਣ ਦੀ ਲੋੜ ਹੁੰਦੀ ਹੈ। ਸੀਰੀਅਸ ਹੋ ਕੇ ਸੋਚੋ ਕਿ ਤੁਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਆਂਢ ਗੁਆਂਢ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ, ਕਿਵੇਂ ਬਚਾਉਣਾ ਹੈ। ਇਹ ਸਾਰੀ ਗੱਲਬਾਤ ਸੀ ਕੰਗਣੀਵਾਲ ਦੇ ਵਿੱਚ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਨਾਲ ਦੀ ਨਾਲ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।